ਡਾਕਟਰ ਸਾਹਿਬ ਮੇਨ ਇਸ਼ੂ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਦਰਸ਼ਕਾਂ ਨੂੰ? ਦੇਖੋ, ਪਿਛਲੇ ਦਿਨਾਂ 'ਚ ਅਸੀਂ ਵੀਰ ਰਮਿੰਦਰ ਸਿੰਘ ਜੀ ਜਿਹੜੇ ਕਿ ਈਸਟ ਅਫਰੀਕਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਆਰਡੀਨੇਟਰ ਨੇ, ਉਹਨਾਂ ਦੀ ਜਿਹੜੀ ਹੈ ਲਿਖਤ ਵੀ ਸ਼ਾਮਲ ਕੀਤੀ ਸੀ ਪ੍ਰੋਗਰਾਮ 'ਚ ਜੀ। ਪਰ ਉਹਨਾਂ ਨੇ ਇੱਕ ਲਿਖਤ ਜਿਹੜੀ ਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਕਿਸਾਨਾਂ ਦੀ ਦੁਰਦਸ਼ਾ ਦੀ ਬਦੌਲਤ ਆਤਮਘਾਤ ਦੇ ਰਸਤੇ ਤੇ ਤੁਰਨਾ, ਔਰ ਜਦੋਂ ਅਸੀਂ ਅੰਕੜੇ ਦੇਖਦੇ ਹਾਂ ਤੇ ਉਹ ਖੌਫਨਾਕ ਨੇ। ਇਕੱਲੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੀ ਹੁਣ ਜਿਹੜੇ ਪਿਛਲੇ ਕੁਝ ਦਿਨਾਂ 'ਚ ਸੀ ਲਗਭਗ ਇੱਕ ਸੁਸਾਈਡ ਐਵਰੀ ਡੇ, ਉਹ ਵੀ ਜਿਹੜਾ ਰਿਪੋਰਟਡ ਹੁੰਦਾ ਹੋਏਗਾ। ਔਰ ਕੁਛ ਤਾਂ ਇੰਨੇ ਜ਼ਿਆਦਾ ਪਿਛਲੇ ਪੀਰੀਅਡ 'ਚ ਇਸ ਕਿਸਮ ਦੀਆਂ ਘਟਨਾਵਾਂ ਹੋਈਆਂ ਨੇ ਕਿ ਟ੍ਰਿਬਿਊਨ ਅਖਬਾਰ ਇੰਗਲਿਸ਼ ਦੀ ਨੇ ਇੱਕ ਰੈਗੂਲਰ ਫੰਡ ਸ਼ੁਰੂ ਕੀਤਾ ਹੈ। ਔਰ ਉਹ ਜਦੋਂ ਤੁਸੀਂ ਕਹਾਣੀ, ਮੈਂ ਨਹੀਂ ਘੱਟੋ ਘੱਟ ਨੂੰ ਕੰਪਲੀਟ ਕਰ ਸਕਿਆ, ਅੱਧੀ ਮੈਂ ਉਸ ਸਟੋਰੀ ਨੂੰ ਪੜ੍ਹਦਾ, ਅੱਖਾਂ 'ਚੋਂ ਅਥਰੂ ਵਗਦੇ ਨੇ, ਮੈਂ ਉੱਥੇ ਹੀ ਬੰਦ ਕਰ ਦਿੰਦੇ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਮਕਸਦ ਤਾਂ ਉਹਨਾਂ ਸਟੋਰੀਜ਼ ਦਾ ਇਹੀ ਹੈ ਕਿ ਉਹ ਡਾਇਰੈਕਟ ਉਹਨਾਂ ਕਿਸਾਨਾਂ ਦੇ ਨੰਬਰ ਦੇ ਦਿੰਦੇ ਨੇ। ਕਿਸੇ ਦੇ ਜਿਹੜਾ ਉਹ 3 ਬੱਚੀਆਂ ਨੇ, ਕੋਈ ਬਿਲਕੁਲ ਛੋਟੇ ਬੱਚੇ ਨੇ, ਸੁਸਾਈਡ ਕਰ ਲਿਆ, ਔਰ ਉਹ ਚਾਹੁੰਦੇ ਨੇ ਕਿ ਲੋਕ ਜਿਹੜੇ ਵੀ ਮਦਦ ਕਰਨਾ ਚਾਹਣ ਉਹ ਮਦਦ ਕਰਨ। ਔਰ ਬੜੇ ਵੱਡੇ ਪੈਮਾਨੇ ਦੇ ਉੱਤੇ ਜਿਵੇਂ ਉਹਨਾਂ ਦੀਆਂ ਸਟੋਰੀਜ਼ ਤੋਂ ਲੱਗਦਾ ਹੈ ਜਿਹੜੇ ਵੀ ਨਹੀਂ ਮਦਦਗਾਰ ਉਹ ਸਾਹਮਣੇ ਆ ਰਹੇ ਨੇ। ਪਰ ਮਕਸਦ ਹੁਣ ਜਦੋਂ ਉਹਨਾਂ ਦੀ ਮੈਂ ਲਿਖਤ ਦਾ ਜ਼ਿਕਰ ਕਰ ਰਿਹਾ, ਔਰ ਅਕਸਰ ਦੋ ਕਰੈਕਟਰ ਜਿਹੜੇ ਪੰਜਾਬ ਦੀ ਭਾਰਤ ਦੇ ਵਿੱਚ ਤਾਂ ਹੈ ਹੀ ਨੇ, 4000 ਸਾਲ ਤੋਂ ਇਹਨਾਂ ਦਾ ਕਰੈਕਟਰ ਰਿਹਾ ਹੈ ਵੀ ਕਹੋ ਕੁਛ ਤੇ ਕਰੋ ਕੁਛ। ਪਰ ਜਿਸ ਕਿਸਮ ਦਾ ਵੋਲਟੇ ਫੇਸ ਜਾਂ ਜੋ ਹਾਲ ਅਕਾਲੀਆਂ ਨੇ, ਬਾਦਲ ਕਿਆ ਨੇ, ਇਹਨਾਂ ਨੇ ਸਿੱਖੀ ਦਾ ਤਾਂ ਬੇੜਾ ਗਰਕ ਕੀਤਾ ਹੈ, ਸਿੱਖ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ, ਸ਼੍ਰੋਮਣੀ ਕਮੇਟੀ ਡਿਸਟਰੋਏ ਕੀਤੀ, ਅਕਾਲ ਤਖਤ ਡਿਸਟਰੋਏ ਕੀਤਾ। ਪਰ ਆਮ ਲੋਕਾਂ ਨੂੰ ਲੱਗਦਾ ਸੀ ਕਿ ਕਿਸਾਨੀ ਬੈਕਗਰਾਉਂਡ ਹੈ, ਘੱਟੋ ਘੱਟ ਹੋਰ ਨਾ ਸੇ ਜੀ ਕਿਸਾਨਾਂ ਦਾ ਭਲਾ, ਜਿਵੇਂ ਵੇਚਦੇ ਨੇ ਸੌਦਾ ਕਿ ਜੀ ਅਸੀਂ ਸਬਸਿਡਾਈਜ਼ ਕੀਤਾ ਹੈ ਬਿਜਲੀ ਨੂੰ, ਦੂਜੇ ਨੂੰ ਕਿ ਬਈ ਇਹ ਕਿਸਾਨਾਂ ਦੇ ਇਹ ਵੀ ਪਤਾ ਹੈ ਵੀ ਕਰਪਟ ਨੇ, 4 ਬੱਸਾਂ ਸੀ 400 ਬਣ ਗਈਆਂ, ਕਿੱਥੇ ਕਿੱਥੇ ਇਹਨਾਂ ਦੀ ਇਨਵੈਸਟਮੈਂਟ ਨਹੀਂ ਹੈ, ਲੁੱਟ ਕੇ ਖਾ ਰਹੇ ਨੇ। ਲੇਕਿਨ ਇਹਦੇ ਬਾਵਜੂਦ ਬਹੁਤਿਆਂ ਨੂੰ ਇਹ ਲੱਗਦਾ ਸੀ ਜਾਂ ਲੱਗਦਾ ਹੈ ਹੁਣ ਵੀ ਕੁਝ ਹੋਣਗੇ ਕਿ ਜੀ ਘੱਟੋ ਘੱਟ ਕਿਸਾਨੀ ਲਈ ਜਿਹੜਾ ਕੋਈ ਹੋਰ ਚੀਫ ਮਿਨਿਸਟਰ ਨਹੀਂ ਕਰ ਸਕਦਾ ਜਿਵੇਂ ਇਹਨੇ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਫਸਲਾਂ ਟਾਈਮ ਸਿਰ ਜਿਹੜਾ ਉਹਨਾਂ ਦਾ ਵਿਕਣਾ ਜਾਂ ਮੰਡੀ ਚ ਆਣਾ ਅਮਰਿੰਦਰ ਨੂੰ ਇਹ ਕ੍ਰੈਡਿਟ ਜਾਂਦਾ ਰਿਹਾ। ਲੇਕਿਨ ਜਿਹੜੀ ਲਿਖਤ ਸਾਹਮਣੇ ਹੈ ਇਸ ਤੋਂ ਇਹ ਅੰਦਾਜ਼ਾ ਹੁੰਦਾ, ਔਰ ਪਿਛਲੇ ਦਿਨਾਂ 'ਚ ਜਦੋਂ ਇਹ ਲੂਮੜ ਬਿਮਾਰੀ ਦਾ ਬਹਾਨਾ ਕਰਕੇ PGI ਉੱਥੇ ਪਹੁੰਚ ਗਿਆ, ਫਿਰ ਇਹ ਆਇਆ ਜੀ ਉਹ ਫਾਈਲ ਦੇਖ ਰਿਹਾ ਹੈ ਕਿ ਜੀ ਕਿਸਾਨ ਜਿਹੜੇ ਕਰ ਰਹੇ ਨੇ ਸੁਸਾਈਡ, ਉਹਨਾਂ ਦੀਆਂ ਕ੍ਰੌਪਸ ਦਾ ਜਾਂ ਉਹਨਾਂ ਦੀਆਂ ਫਸਲਾਂ ਦਾ ਬੀਮਾ ਕਿਉਂ ਨਹੀਂ ਹੁੰਦਾ ਜੀ। ਔਰ ਇਹ ਕਹਿੰਦੇ ਰਹੇ ਜੀ ਅਸੀਂ ਮੰਗ ਕਰਦੇ ਹਾਂ, ਪੰਜਾਬ ਮੰਗ ਕਰਦਾ ਹੈ ਸੈਂਟਰ ਗਵਰਨਮੈਂਟ ਬੀਮਾ ਕਰੇ, ਇੰਸ਼ੋਰੈਂਸ ਕਰੇ, ਦਿਸ ਦੈਟ, ਇਹ ਦੱਸਣ ਦੇ ਲਈ ਕਿ ਜੀ ਅਸੀਂ ਕਿਸਾਨਾਂ ਬਾਰੇ ਬੜਾ ਜਿਹੜਾ ਬੜੇ ਫਿਕਰਮੰਦ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਅਹੁਦੇਦਾਰ ਮਿਸਟਰ ਨਵਦੀਪ ਗੁਪਤਾ ਨੇ, ਉਹਨਾਂ ਨੇ ਐਗਰੀਕਲਚਰ ਇੰਸ਼ੋਰੈਂਸ ਕੰਪਨੀ ਆਫ ਇੰਡੀਆ ਨੂੰ ਜਿਹੜਾ ਅੱਜ ਕੱਲ੍ਹ ਇੱਕ ਉੱਥੇ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਪੁੱਛਿਆ ਸੀ ਕਿ ਵੀ ਤੁਸੀਂ ਦੱਸੋ ਕਿ ਪੰਜਾਬ ਦੇ ਕਿਸਾਨਾਂ ਦੀ ਫਸਲਾਂ ਦੀ ਇੰਸ਼ੋਰੈਂਸ ਕਿਉਂ ਨਹੀਂ ਕੀਤੀ ਜਾਂਦੀ। ਔਰ ਇਹ ਉਹਨਾਂ ਨੇ ਜਿਹੜਾ ਜੈਨੂਅਲੀ ਉਹਦੇ ਥੱਲੇ ਪੁੱਛਿਆ, ਔਰ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਹੈ ਇਸ ਕਾਰਪੋਰੇਸ਼ਨ, ਉਹ ਅੱਖਾਂ ਖੋਲਣ ਵਾਲਾ ਹੈ ਕਿ ਕਿਵੇਂ ਪੰਜਾਬ ਸਰਕਾਰ ਕਿਸਾਨਾਂ ਦੀ ਵੱਡੀ ਦੁਸ਼ਮਣ ਹੈ। ਔਰ ਇਹ ਆਫੀਸ਼ੀਅਲ ਲੈਟਰ ਹੈ ਜਿਹੜਾ ਕਿ ਉਹਨਾਂ ਨੇ ਮੈਨੂੰ ਨਾਲ ਅਟੈਚਮੈਂਟ ਭੇਜਿਆ, ਇਸ ਦੇ ਉੱਤੇ ਪ੍ਰੋਪਰ ਜਿਹੜੀ ਉਹਨਾਂ ਦੀ ਇੰਡੀਅਨ ਗਵਰਨਮੈਂਟ ਦੀ ਸਟੈਂਪ ਹੈ ਜੀ। ਔਰ ਇਹ ਐਗਰੀਕਲਚਰ ਇੰਸ਼ੋਰੈਂਸ ਕੰਪਨੀ ਆਫ ਇੰਡੀਆ ਲਿਮਿਟਿਡ ਉਹਨਾਂ ਦੇ ਵੱਲੋਂ ਜਵਾਬ ਹੈ। ਔਰ ਜਵਾਬ ਡਾਕਟਰ ਮਨਸ ਦਾਸ ਗੁਪਤਾ, Deputy General Manager Agriculture Insurance Company of India Limited, 13th floor, Ambdeep Building, 14 ਕਸਤੂਰਬਾ ਗਾਂਧੀ ਮਾਰਗ, ਨਿਊ ਦਿੱਲੀ, ਇਸ ਦੇ ਥੱਲੇ ਹੈ। ਸੋ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਓਰੀਜਨਲ ਲੈਟਰ ਹੈ ਔਰ ਓਰੀਜਨਲ ਜਵਾਬ ਹੈ। ਔਰ ਉਹਦੇ 'ਚ ਉਹਨਾਂ ਨੇ ਐਡਰੈਸ ਕੀਤਾ ਹੈ ਨਵਦੀਪ ਗੁਪਤਾ, ਉਹਨਾਂ ਦਾ ਐਡਰੈਸ ਦੇ ਕੇ ਗੈਲੀਲੀਓ ਵੈਲੀ, ਖਰੜ ਡਿਸਟ੍ਰਿਕਟ, ਮੋਹਾਲੀ, ਪੰਜਾਬ। ਔਰ ਇਹ ਜਿਹੜਾ ਇਸ ਦੇ ਵਿੱਚ ਉਹਨਾਂ ਨੇ ਲਿਖਿਆ ਇਨਫੋਰਮੇਸ਼ਨ ਅੰਡਰ RTI Act 2005। Dear sir, this is with reference to your application dated this, received at our end dated this, regarding the above matter. The information desired by you is as under. ਇਹ ਉਹਨਾਂ ਨੇ ਰੈਫਰ ਦਿੱਤਾ ਕਿ ਤੁਹਾਡੀ ਚਿੱਠੀ ਇਸ ਤਰੀਕ ਦੀ ਆਈ ਔਰ ਤੁਸੀਂ ਜਾਣਨਾ ਚਾਹਿਆ ਵੀ ਪੰਜਾਬ ਦੇ ਕਿਸਾਨਾਂ ਦੀ ਕਿਉਂ ਨਹੀਂ ਇੰਸ਼ੋਰੈਂਸ ਕੀਤੀ ਜਾਂਦੀ। ਔਰ ਉਹਦਾ ਉਹਨਾਂ ਨੇ ਕਿਹਾ ਜੀ ਜਵਾਬ ਹੈ, ਨੰਬਰ 1, our company do not implement any crop insurance schemes of Government of India in Punjab.
ਕਿ ਸਾਡੀ ਕੰਪਨੀ ਕੋਈ ਵੀ ਜਿਹੜੀ ਕ੍ਰੌਪ ਇੰਸ਼ੋਰੈਂਸ ਸਕੀਮ ਗਵਰਨਮੈਂਟ ਆਫ ਇੰਡੀਆ ਦੀ ਹੈ ਉਹਨੂੰ ਪੰਜਾਬ 'ਚ ਇੰਪਲੀਮੈਂਟ ਲਾਗੂ ਨਹੀਂ ਕਰ ਰਹੀ। ਹਾਊਐਵਰ all in-house products of our company are available for the farmers of Punjab। ਜਿਹੜੇ ਸਾਡੇ in-house product ਨੇ ਉਹ ਪੰਜਾਬ ਦੇ ਕਿਸਾਨਾਂ ਲਈ available ਨੇ। The details of the in-house products are available on our company's website www.aicofindia.com। ਇਹ ਉਹਨਾਂ ਨੇ ਪਹਿਲਾਂ ਤਾਂ ਇਹ ਕਲੀਅਰ ਕੀਤਾ ਕਿ ਜੀ ਅਸੀਂ ਕੋਈ ਇੰਸ਼ੋਰੈਂਸ ਨਹੀਂ ਕਰਦੇ ਔਰ ਇਹ in-house product ਨੇ। ਹੁਣ ਜਿਹੜੀ ਬੇਈਮਾਨੀ ਬਾਦਲ ਸਰਕਾਰ ਦੀ ਕਿ ਇਹਨਾਂ ਨੇ ਕਦੇ ਅਪਲਾਈ ਨਹੀਂ ਕੀਤਾ ਕਿ ਪੰਜਾਬ ਦੇ ਕਿਸਾਨਾਂ ਦੇ ਫਸਲਾਂ ਦੇ ਇੰਸ਼ੋਰੈਂਸ। ਨੰਬਰ 2 ਜੀ as per the scheme provisions state governments are required to give their consent to implement the crop insurance schemes formulated by the government of India, thereby agreeing to share the liability in implementation। ਉਹਨਾਂ ਨੇ ਕਿਹਾ ਜੀ ਇਹ ਜਿਹੜੀ ਸਕੀਮ ਹੈ ਇੰਸ਼ੋਰੈਂਸ ਦੀ ਕ੍ਰੌਪ ਇੰਸ਼ੋਰੈਂਸ ਸਕੀਮ ਗਵਰਨਮੈਂਟ ਆਫ ਇੰਡੀਆ ਦੀ, ਇਸ ਦੇ ਥੱਲੇ ਸਟੇਟ ਗਵਰਨਮੈਂਟਸ ਨੂੰ ਪ੍ਰਾਂਤਕ ਸਰਕਾਰਾਂ ਨੂੰ ਇਸ ਕ੍ਰੌਪ ਇੰਸ਼ੋਰੈਂਸ ਸਕੀਮ ਦੇ ਲਈ ਆਪਣੀ ਮਨਜ਼ੂਰੀ ਦੇਣੀ ਪੈਂਦੀ ਹੈ ਤਾਂ ਕਿ ਜਿਹੜਾ ਕੁਝ ਹਿੱਸਾ ਇਹਨੂੰ ਲਾਗੂ ਕਰਨ ਵੇਲੇ ਉਹਨਾਂ ਨੂੰ ਸ਼ੇਅਰ ਕਰਨਾ ਪੈਂਦਾ ਹੈ ਉਸ ਦੇ ਲਈ ਉਹ ਜਿਹੜੀ ਹੈ ਰਜ਼ਾਮੰਦੀ ਦੇਣ। ਜੀ The government of Punjab has never given consent oblique response to implement the crop insurance schemes of the government of India, full stop। ਕਿ ਪੰਜਾਬ ਦੀ ਸਰਕਾਰ ਨੇ ਕਦੇ ਵੀ ਆਪਣੀ ਮਨਜ਼ੂਰੀ ਜਾਂ ਕੰਸੈਂਟ ਜਾਂ ਰਿਸਪੌਂਸ ਜਾਂ ਇਹਦੇ ਤੇ ਉਹਨਾਂ ਨੇ ਜਵਾਬ ਹੀ ਨਹੀਂ ਦਿੱਤਾ। ਰਿਸਪੌਂਸ ਇਹ ਨਹੀਂ ਦਿੱਤਾ ਜਿਹੜੀ ਕਿ ਕ੍ਰੌਪ ਇੰਸ਼ੋਰੈਂਸ ਸਕੀਮ ਗਵਰਨਮੈਂਟ ਆਫ ਇੰਡੀਆ ਦੀ ਹੈ। ਇਸ ਬਾਰੇ the certified copy of the covering letter of administrative approval of government of India sent by us to the government of Punjab with a request for implementation of crop insurance scheme is enclosed। ਉਹਨਾਂ ਨੇ ਕਿਹਾ ਜੀ ਕਿ ਜਿਹੜੀ ਅਸੀਂ ਭੇਜੀ ਕਿ ਭਾਈ ਕੰਸੈਂਟ ਸਾਡੀ ਅਪਰੂਵਲ ਹੈ ਉਹ ਅਸੀਂ ਕਾਪੀ ਨਾਲ ਲਾ ਰਹੇ ਹਾਂ। However, we have not received any consent response from the government of Punjab। ਕਿ ਪੰਜਾਬ ਦੀ ਸਰਕਾਰ ਨੇ ਇਸ ਦੇ ਉੱਤੇ ਕੋਈ ਕੰਸੈਂਟ ਕੋਈ ਰਿਸਪੌਂਸ ਨਹੀਂ ਦਿੱਤਾ। The application is disposed of accordingly। In case you are not satisfied with the information, you can prefer first appeal to the following authority under section 19 of the RTI Act within 30 days of receipt of this letter। ਕਿ ਜੀ ਸਾਡਾ ਇਹ ਰਿਸਪੌਂਸ ਹੈ, ਜੇ ਤੁਹਾਡੀ ਤਸੱਲੀ ਨਹੀਂ ਤਾਂ ਤੁਸੀਂ 30 ਦਿਨਾਂ ਦੇ ਵਿੱਚ ਜਿਹੜੀ ਹੈ ਫਸਟ ਅਪੀਲ ਫਲਾਣੇ ਐਡਰੈਸ ਦੇ ਉੱਤੇ ਫਾਈਲ ਕਰ ਸਕਦੇ ਹੋ। ਜੀ ਹੁਣ ਇਹ ਕਿਸਾਨਾਂ ਦਾ ਦੋਸਤ ਮੁੱਖ ਮੰਤਰੀ ਹੈ ਲੂਮੜ, ਇਹ ਸਾਰਾ ਟੱਬਰ ਜਿਹੜਾ ਲੁੱਟ ਕੇ ਖਾ ਗਿਆ ਪੰਜਾਬ ਨੂੰ, ਇਹਨਾਂ ਨੂੰ ਕੋਈ ਨਜ਼ਰ ਨਹੀਂ ਆਉਂਦਾ ਕਿ ਵੀ ਪੰਜਾਬ ਦੇ ਵਿੱਚ ਕਿਸਾਨੀ ਦਾ ਕੀ ਹਾਲ ਹੈ। ਔਰ ਮੈਕਸਿਮਮ ਜਿਹੜੇ ਇਹ ਸੁਸਾਈਡ ਹੋ ਰਹੇ ਨੇ ਮਾਲਵਾ ਬੈਲਟ ਦੇ ਵਿੱਚ ਹੋ ਰਹੇ ਨੇ, ਜਿੱਥੋਂ ਇਹ ਜਿੱਤ ਕੇ ਆਉਂਦੇ ਨੇ, ਜਿੱਥੋਂ ਦੇ ਆਪਣੇ ਆਪ ਨੂੰ ਇਹ ਮਹਾਰਾਜੇ ਸਮਝਦੇ ਨੇ। ਔਰ ਇਹਦੇ ਬਾਵਜੂਦ ਕਿ ਰਿਪੀਟਡਲੀ, ਔਰ ਮੈਨੂੰ ਯਾਦ ਹੈ ਕਿ 90s ਦੇ ਵਿੱਚ ਪਹਿਲੀ ਵਾਰ ਸਰਦਾਰ ਇੰਦਰਜੀਤ ਸਿੰਘ ਜੇਜੀ ਜਿਨ੍ਹਾਂ ਦਾ ਸੰਬੰਧ ਜ਼ਿਲ੍ਹਾ ਸੰਗਰੂਰ ਨਾਲ ਹੈ, ਲਹਿਰਾ ਗਾਗਾ ਤੋਂ MLA ਵੀ ਰਹੇ, ਉਹ ਪਹਿਲੀ ਵਾਰ ਵਾਸ਼ਿੰਗਟਨ DC ਸਾਡੇ ਕੋਲ ਆਏ, ਉਦੋਂ ਵਿਜ਼ਿਟ ਕਰ ਰਹੇ ਸੀ। ਔਰ ਉਦੋਂ ਉਹਨਾਂ ਨੇ ਨਵਾਂ ਜਿਹੜਾ ਕੁਝ ਡਾਟਾ ਜ਼ਿਲ੍ਹਾ ਸੰਗਰੂਰ ਦੇ ਕੁਝ ਹਲਕਿਆਂ ਦਾ ਉਹਨਾਂ ਨੇ ਸੁਸਾਈਡਸ ਇਨ ਪੰਜਾਬ ਦੀ ਗੱਲ ਕੀਤੀ ਸੀ ਜੀ। ਔਰ ਉਹਨਾਂ ਦਾ ਇੱਕ ਅੱਧਾ ਆਰਟੀਕਲ ਵੀ ਛਪਿਆ ਸੀ, ਲੇਕਿਨ ਮੀਡੀਆ ਇਹ ਸਟੋਰੀ ਛਾਪਣ ਨੂੰ ਤਿਆਰ ਨਹੀਂ ਸੀ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਇਸ ਖਿੱਤੇ ਦੇ ਵਿੱਚ ਆਹ ਹਾਲ ਹੋ ਰਿਹਾ, ਕਿਸਾਨ ਆਤਮ ਹੱਤਿਆ ਕਰ ਰਹੇ ਨੇ। ਔਰ ਜਿਉਂ ਹੀ ਉਹ ਆਰਟੀਕਲ ਛਪਿਆ ਉਸ ਤੋਂ ਬਾਅਦ ਇੱਕ ਸੂਰਿਆ ਮੈਗਜ਼ੀਨ ਤੇ ਕੋਈ ਹੋਰ ਛਪਦੀਆਂ ਸੀ ਸ਼ਾਇਦ ਇੰਡੀਆ ਟੁਡੇ, ਉਹਨਾਂ ਨੇ ਬੜੇ ਗਲੇਜ਼ਡ ਪੇਪਰ ਦੇ ਉੱਤੇ ਜਿਹੜਾ ਉਹ ਕਿਸਾਨਾਂ ਦੀ ਯੰਗ ਮੁੰਡੇ ਕੁੜੀਆਂ ਐਨਕਾਂ ਲੱਗੀਆਂ ਨੇ, ਜੀਨਸ ਪਾਈਆਂ, ਫੋਟੋਆਂ ਫਰੰਟ ਪੇਜ ਤੇ ਕਿ ਜੀ ਕਿਸਾਨੀ ਕਿੰਨੀ ਖੁਸ਼ਹਾਲ ਹੈ, ਹੁਣ ਤਾਂ ਲੇਟੈਸਟ ਟੈਕਨੀਕਸ ਉਹ ਅਪਲਾਈ ਕਰ ਰਹੇ ਨੇ, ਰਾਇਲ ਐਨਫੀਲਡ ਮੋਟਰਸਾਈਕਲ ਵਾਪਸ ਆ ਗਏ, ਬੁਲਟ ਇਹ ਉਹ। ਉਹਨਾਂ ਨੇ ਇਸ ਤਰੀਕੇ ਦੇ ਨਾਲ ਉਸ ਸਾਰੇ ਨੂੰ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ। ਔਰ ਲੰਬਾ ਸਮਾਂ ਸਰਕਾਰਾਂ ਜਿਹੜੀਆਂ ਨੇ ਪੰਜਾਬ 'ਚ ਡਿਨਾਇਲ ਰਹੀਆਂ, ਹੁਣ ਇਹ ਇਸ਼ੂ ਬਣ ਚੁੱਕਾ ਹੈ, ਇਸ ਦੀ ਪੂਰੀ ਚਰਚਾ ਹੈ। ਔਰ ਇਹਦੇ ਬਾਵਜੂਦ ਕਿ ਜੇ ਹੁਣ ਜਿਸ ਕਿਸਮ ਦਾ ਹਾਲ ਹੈ, ਬੇਈਮਾਨੀ ਇੱਕ ਲੈਵਲ ਤੇ ਨਹੀਂ ਹੈ, ਆ ਜਿਹੜੀ ਚਿੱਟੀ ਸੁੰਡੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪ੍ਰੋਟੈਕਟ ਕੀਤਾ ਹੈ, ਜਿਹੜੇ ਇਹਨਾਂ ਦੇ ਕੀਟਨਾਸ਼ਕ ਨੇ ਉਹ ਜਾਲੀ ਕਰੋੜਾਂ ਅਰਬਾਂ ਦੇ ਸਕੈਂਡਲ, ਔਰ ਕਿਉਂਕਿ ਉਹਨਾਂ ਦੇ ਕੀਟਨਾਸ਼ਕਾਂ ਦੇ ਨਾਲ ਉਹ ਮਰਦੇ ਹੀ ਨਹੀਂ ਹੈ, ਔਰ ਉਹਨਾਂ ਦਾ ਜੋ ਹਾਲ ਨਰਮੇ ਦੀ ਫਸਲ ਦਾ ਹੋਇਆ ਔਰ ਦੂਸਰਿਆਂ ਦਾ ਹੋਇਆ। ਸੋ ਮਲਟੀ ਲੇਅਰਡ ਇਹਨਾਂ ਦੀ ਲੁੱਟ ਹੈ ਪੰਜਾਬ ਦੀ, ਮਲਟੀ ਲੇਅਰਡ ਮਾਰ ਹੈ। ਔਰ ਕਿਸਾਨੀ ਜਿਹੜੀ ਹੈ ਉਹ, ਔਰ ਜੇ
ਕ੍ਰੌਪ ਇੰਸ਼ੋਰੈਂਸ ਦੀ ਗੱਲ ਹੀ ਘੱਟੋ ਘੱਟ ਹੋ ਜਾਏ, ਕਿਸਾਨ ਨੂੰ ਇਹ ਹੋਏ ਵੀ ਕੋਈ ਨਹੀਂ ਗੜੇਮਾਰ ਹੋ ਗਈ, ਕੋਈ ਹੋਰ ਹੋ ਗਿਆ ਉਹਨਾਂ ਦੀ। ਹੁਣ ਇੱਥੇ ਅਮਰੀਕਾ ਦੇ ਵਿੱਚ ਇਹ ਨਹੀਂ ਹੈ, ਐਗਰੀਕਲਚਰ ਸੈਕਟਰ ਕੋਈ ਪ੍ਰੋਫਿਟੇਬਲ ਤਾਂ ਨਹੀਂ ਹੈ, ਇੱਥੇ ਵੀ ਨਹੀਂ ਹੈ। ਲੇਕਿਨ ਜੇ ਹੁਣ ਤੁਸੀਂ ਜਾਣਦੇ ਹੋ ਇੱਕ ਦੁੱਧ ਦੀ ਗੈਲਨ $2-2.5 ਦੀ ਹੈ, ਦੂਜਾ ਗੱਲ ਤੁਸੀਂ ਦੇਖਣਾ ਸਭ ਸਬਸਿਡਾਈਜ਼ਡ ਹੈ, ਕਿਉਂਕਿ ਇੱਥੇ ਅਲਟੀਮੇਟਲੀ ਕਿਸਾਨਾਂ ਦੀ ਦੂਸਰੀਆਂ ਲੌਬੀ ਕਾਂਗਰੈਸ਼ਨਲ ਸਿਟੀ ਲੈਵਲ ਤੇ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ, ਇੱਕ ਪਾਸੇ ਜਿਹੜਾ ਪ੍ਰੋਡਿਊਸ ਕਰ ਰਿਹਾ ਕਿਸਾਨ ਜੀ ਉਹਨੂੰ ਬਰਾਬਰ ਇਨਸ਼ੋਰਡ ਵੀ ਹੁੰਦਾ ਹੈ, ਔਰ ਕਈ ਵਾਰ ਕਿ ਪ੍ਰਾਈਸਿਸ ਬਹੁਤ ਥੱਲੇ ਨਾ ਜਾਣ, ਕਿਉਂਕਿ ਓਪਨ ਮਾਰਕੀਟ ਹੈ, ਇੱਥੇ ਕੋਈ ਮਿਨੀਮਮ ਪ੍ਰਾਈਸ ਤਾਂ ਨਹੀਂ ਨਿਰਧਾਰਿਤ ਕਰਦਾ। ਕਈ ਵਾਰੀ ਖੜੀ ਫਸਲ ਜਿਹੜੀ ਹੈ ਉਹ ਕਹਿਣਗੇ ਕਿ ਵੀ ਠੀਕ ਆ, ਉਹਨੂੰ ਵਾਹ ਦੇਣਗੇ ਤਾਂ ਕਿ ਜ਼ਮੀਨ ਦੀ ਫਰਟੀਲਿਟੀ ਵੀ ਰਹੇ, ਕਿਸਾਨ ਨੂੰ ਪੈਸੇ ਮਿਲ ਜਾਣਗੇ, ਔਰ ਉਹਨਾਂ ਦਾ ਇਹ ਹੁੰਦਾ ਵੀ ਇਹਨਾਂ ਦਾ ਥੱਲਾ ਨਾ ਲੱਗੇ। ਦੂਜੇ ਪਾਸੇ ਕੰਜ਼ਿਊਮਰ ਦੇ ਐਂਗਲ ਤੋਂ ਕਿ ਵੀ ਇਹ ਨਾ ਹੋਏ ਵੀ ਉਹਨਾਂ ਨੂੰ ਲੁੱਟਦੇ ਹੋਣ ਦੁਕਾਨਦਾਰ, ਉਹਨਾਂ ਨੇ ਸਬਸਿਡਾਈਜ਼ ਕੀਤਾ। ਸੋ ਔਰ ਜੇ ਮਿਨੀਮਮ ਵੇਜ ਰੱਖਿਆ, ਜੇ ਫੈਡਰਲ ਵੇਜ $7-8 ਹੈ, ਤਾਂ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਬੇਸਿਕ ਬ੍ਰੈਡ, ਮਿਲਕ, ਐਗਸ, ਪੋਲਟਰੀ ਜੋ ਵੀ ਦੂਜਾ ਸਟਫ ਹੈ, ਉਨੇ ਕੁ ਪੈਸਿਆਂ ਨਾਲ ਜਿਹੜਾ ਉਹ ਵਰਕਰ ਜਿਹੜਾ ਮਿਨੀਮਮ ਵੇਜ ਤੇ ਕੰਮ ਕਰਨ ਵਾਲਾ ਉਹ ਹੀ ਕੈਨ ਪੁੱਟ ਦਾ ਫੂਡ ਔਨ ਦਾ ਟੇਬਲ। ਲੇਕਿਨ ਇੱਥੇ ਪੰਜਾਬ ਕਹੀ ਜਾਓ ਜੀ ਬ੍ਰੈਡ ਪਾਸਕਟ, ਜੈ ਜਵਾਨ ਜੈ ਕਿਸਾਨ, ਬੇੜਾ ਤੁਸੀਂ ਗਰਕ ਕਰ ਦਿੱਤਾ ਪੰਜਾਬ ਦੀ ਜਵਾਨੀ ਦਾ। ਲੇਕਿਨ ਮੈਂ ਸਮਝਦਾ ਵੀ ਇਹ ਸਬੂਤ ਕਿ ਕਿਸ ਕਦਰ ਇਹ ਜ਼ਾਲਮ ਨੇ, ਜੋ ਪਿਛਲੇ ਦਿਨਾਂ 'ਚ ਜਦੋਂ ਉਹਦੀ ਬਿਮਾਰੀ ਦੇ ਡਰਾਮੇ ਦੀ ਖਬਰ ਆਈ, ਮੈਂ ਕਿਹਾ ਇਹ ਨਹੀਂ ਮਰਦਾ, ਮੈਂ ਕਿਹਾ ਇਹ ਅਜੇ ਔਰੰਗਜ਼ੇਬ 93 ਸਾਲ ਦਾ ਹੋ ਕੇ ਮਰਿਆ ਸੀ, ਅਜੇ 88 ਦਾ ਜੀ। ਸੋ ਇਸ ਕਦਰ ਜੋ ਚੱਲ ਰਿਹਾ ਹੈ, ਔਰ ਜੇ ਲੋਕ ਫਿਰ ਵੀ ਇਸ ਗੱਲ ਨੂੰ ਨਾ ਸਮਝਣ ਤੇ ਫਿਰ ਰੱਬ ਹੀ ਰੱਖੇ। ਸੋ ਮੈਂ ਸਮਝਦਾ ਵੀ ਇਹ ਇੱਕ ਅਸੀਂ ਇਹਨਾਂ ਦਾ ਰਮਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਨੇ ਸਾਨੂੰ ਇਸ ਬਾਰੇ ਜਾਣਕਾਰੀ ਭੇਜੀ ਹੈ। ਦੂਸਰਾ ਪਾਰਟ ਫਰੀडम ਦੀ ਗੱਲ, ਬਹੁਤ ਸਾਰੀ ਚਰਚਾ। ਆਮਰ ਖਾਨ ਵੀ ਹੁਣ ਬੈਕਫੁੱਟ ਤੇ ਹੋਇਆ, ਨਹੀਂ ਮੈਂ ਜਦੋਂ ਇਹ ਕਿਹਾ ਮੇਰਾ ਮਤਲਬ ਇਹ ਨਹੀਂ ਸੀ, ਮੇਰੀ ਘਰ ਵਾਲੀ ਕਿਰਨ ਨੇ ਇਹ ਨਹੀਂ ਸੀ ਕਿਹਾ, ਹਾਲਾਂ ਕਹਿ ਕੇ ਹਟਿਆ ਕਿ ਜੀ ਇੰਨੀ ਕਿ ਇੰਟੋਲਰੈਂਸ ਸੀ ਕਿ ਮੇਰੀ ਘਰ ਹਾਲਾਂਕਿ ਹਿੰਦੂ ਲੇਡੀ ਆ ਉਹ, ਕਿ ਕਿਰਨ ਨੇ ਵੀ ਕਿਹਾ ਕਿ ਜੀ ਅਸੀਂ ਸਾਡੇ ਲਈ ਤਾਂ ਇੱਥੇ ਰਹਿਣਾ ਔਖਾ ਹੋ ਜਾਣਾ ਇਸ ਦੇਸ਼ 'ਚ, ਕਿਵੇਂ ਹੋਏਗਾ। ਹੁਣ ਉਹ ਕਹਿੰਦਾ ਨਹੀਂ ਬਹੁਤ ਟੋਲਰੇਬਲ ਹੈ। ਲੇਕਿਨ ਜਿਸ ਤਰੀਕੇ ਨਾਲ ਉਸ ਨਕਸ਼ੇ ਦੇ ਵਿੱਚ ਘੱਟ ਗਿਣਤੀਆਂ ਨਾਲ ਤਾਂ ਜੋ ਹੋ ਹੀ ਰਿਹਾ, ਜੋ ਦਲਿਤਾਂ ਦੇ ਨਾਲ ਹੋ ਰਿਹਾ, ਜੇ ਉਹ ਰੋਹਿਤ ਜਿਹੜਾ ਹੈ ਉਸ ਹੈਦਰਾਬਾਦ ਯੂਨੀਵਰਸਿਟੀ 'ਚ ਉਸ PhD ਦਾ ਸਟੂਡੈਂਟ ਜਿਹੜਾ ਉਹ ਆਤਮਘਾਤ ਕਰਦਾ, ਇੱਕ ਪਾਸੇ ਮੋਦੀ ਜਿਹੜਾ ਉਹ ਡਰਾਮਾ ਕਰ ਰਿਹਾ, ਲਖਨਊ 'ਚ ਗਿਆ ਰੋ ਰਿਹਾ ਔਰ ਕਹਿੰਦਾ ਭਾਰਤ ਮਾਂ ਨੇ ਆਪਣਾ ਇੱਕ ਸਪੂਤ ਖੋ ਦਿਆ 4 ਦਿਨ ਬਾਅਦ, ਤੇ ਹੁਣ RSS ਨੇ ਫੁੱਲ ਸਕੇਲ ਅਟੈਕ ਖੋਲ ਦਿੱਤਾ ਇਸ ਦੇ ਉਹਦੇ ਉੱਤੇ ਕਿ ਜੀ ਉਹ ਤਾਂ ਦੇਸ਼ ਧਰੋਹੀ ਹੈ। ਉਹਨਾਂ ਨੇ ਕਿਹਾ ਜੀ ਇਹ ਤਾਂ ਮੁਸਲਮਾਨਾਂ ਦੇ ਹੱਕ 'ਚ ਕਿ ਜੀ ਕਿਉਂ ਨਹੀਂ ਜਿਹੜੇ ਨੇ ਉਹਨਾਂ ਨੇ ਯਾਕੂਬ ਮੈਨਨ ਨੂੰ ਜਦੋਂ ਫਾਂਸੀ ਦਿੱਤੀ ਤਾਂ ਉਹਨੇ ਵਿਦਰੋਹ ਕੀ, ਉਹਨੇ ਜਿਹੜਾ ਪ੍ਰੋਟੈਸਟ ਕੀਤਾ ਸੀ, ਇਹ ਤਾਂ ਪ੍ਰੋ ਮੁਸਲਮਾਨ ਨੇ ਤੇ ਐਂਟੀ ਕੰਟਰੀ। ਸੋ RSS ਨੇ ਫੁੱਲ ਸਕੇਲ ਇਸ ਨੂੰ ਸ਼ੁਰੂ ਕਰ ਦਿੱਤਾ ਕਿ ਜੀ ਜਿਹੜਾ ਵੀ ਮੁਸਲਮਾਨਾਂ ਜਾਂ ਘੱਟ ਗਿਣਤੀਆਂ ਦੇ ਐਡਵੋਕੇਸੀ ਜੇ ਦਲਿਤ ਕਰਦਾ ਹੈ ਤੇ ਉਹ ਐਂਟੀ ਨੈਸ਼ਨਲ ਹੈ। ਪਰ ਦਿੱਲੀ 'ਚ ਵੀ ਪ੍ਰੋਟੈਸਟ ਹੋਏ ਨੇ, ਦੂਸਰੇ ਪਾਸੇ ਵੀ ਹੋ ਰਹੇ ਨੇ। ਸੋ ਇੱਕ ਪਾਸੇ ਤਾਂ ਇਹ 200 ਤੋਂ ਜ਼ਿਆਦਾ ਉਹਨਾਂ ਦੇ ਐਕੈਡੈਮੀਸ਼ੀਅਨ, ਫਿਲਮ ਅਵਾਰਡ ਵਿਨਰ, ਉਹਨਾਂ ਨੇ ਆਪਣੇ ਅਵਾਰਡ ਵਾਪਸ ਕੀਤੇ। ਹੁਣ ਪੂਰੇ ਕੁਇੰਟਲ ਸਾਰੇ ਅਵਾਰਡ ਫਿਰ ਇਹਨਾਂ ਨੇ ਵੰਡ ਦਿੱਤੇ 26 ਜਨਵਰੀ ਨੂੰ, ਪਦਮ ਸ਼੍ਰੀ, ਪਦਮ ਭੂਸ਼ਣ, ਪਦਮ ਵਿਭੂਸ਼ਣ, ਪਤਾ ਨਹੀਂ ਕੀ ਬਣਾ ਦਿੱਤਾ। ਔਰ ਸਾਰੇ ਅਨੁਪਮ ਖੈਰ ਦੂਜੇ ਤੀਜੇ ਜਿਹਨੇ ਲੀਡ ਕੀਤਾ ਦਿੱਲੀ 'ਚ ਮਾਰਚ ਕੇ ਜੀ ਕੋਈ ਇੰਟੋਲਰੈਂਸ ਨਹੀਂ ਹੈ, ਬਹੁਤ ਵਧੀਆ ਚੱਲ ਰਿਹਾ। ਹੁਣ ਚੱਲ ਕੀ ਰਿਹਾ, ਔਰ ਇਹ ਖਬਰ ਜਿਹੜੀ ਬੇਸ਼ੱਕ 2-3 ਦਿਨ ਪਹਿਲਾਂ ਮੀਡੀਆ 'ਚ ਆਈ ਪਰ ਮੇਰੇ ਲਈ ਆਫ ਇੰਟਰਸਟ ਵੀ ਸੀ, ਕਿਉਂਕਿ ਇਹ ਜਰਨਲਿਸਟ ਸਿਧਾਰਥ ਵਰਦਰਾਜਨ ਜੀ ਬੜਾ ਪ੍ਰੋਗਰੈਸਿਵ ਜਰਨਲਿਸਟ ਹੈ। ਔਰ ਮੈਨੂੰ ਯਾਦ ਹੈ ਕਿ 1992 'ਚ ਜਦੋਂ ਬਾਬਰੀ ਮਸਜਿਦ ਢਾਈ ਗਈ 6 ਦਸੰਬਰ ਨੂੰ, ਉਸ ਤੋਂ ਬਾਅਦ ਕੁਦਰਤੀ ਮੈਂ ਨਿਊਯਾਰਕ ਆਇਆ ਹੋਇਆ ਸੀ, ਸਾਡੇ ਮਿੱਤਰ ਡਾਕਟਰ ਰਣਜੀਤ ਸਿੰਘ ਉਹਨਾਂ ਦੇ ਘਰ ਹੀ ਮੈਂ ਉਦੋਂ ਵੀ ਠਹਿਰਦਾ ਰਿਹਾ। 25-30 ਸਾਲ ਤੋਂ ਸਾਡੇ ਹਮੇਸ਼ਾ ਹੀ ਹੋਸਟ ਹੁੰਦੇ ਨੇ ਜੀ। ਔਰ ਸਾਨੂੰ ਅਪਰੋਚ ਕੀਤਾ ਕਿ ਇੱਥੇ ਥਰਡ ਵਰਲਡ ਬ੍ਰਾਡਕਾਸਟਿੰਗ ਦਾ ਇੱਕ TV ਚੈਨਲ ਜਿਹੜਾ ਉਦੋਂ ਬੜਾ ਪਪੂਲਰ ਸੀ ਕਿ ਜੀ ਉਹਨਾਂ ਨੇ ਇੱਕ ਡਿਸਕਸ਼ਨ ਕਰਨੀ ਹੈ ਬਾਬਰੀ ਮਸਜਿਦ ਨੂੰ ਢਾਣ ਤੋਂ ਇੱਕਦਮ ਬਾਅਦ। 6 ਦਸੰਬਰ ਨੂੰ ਢਾਈ ਗਈ ਹੈ, ਸ਼ਾਇਦ 4-5 ਦਿਨ ਬਾਅਦ ਦੀ ਗੱਲ ਹੋਏਗੀ ਜਾਂ 3-4 ਦਿਨ ਬਾਅਦ ਹੀ। ਉਹਨਾਂ ਨੇ ਕਿਹਾ ਜੀ ਇੱਕ ਸਿੱਖ ਨੁਮਾਇੰਦਾ ਚਾਹੀਦਾ ਹੈ। ਟਾਈਮਜ਼ ਆਫ ਇੰਡੀਆ ਦੀ ਕੋਰਸਪੋਂਡੈਂਟ ਸੀ ਵਿਜੀ, ਸ਼ਾਇਦ ਉਹਦਾ ਨਾਂ ਸੀ, ਇੱਕ ਸ਼ੰਕਰਾਚਾਰੀਆ ਕੋਈ ਫੜ ਕੇ ਲਿਆਏ ਹੋਏ ਸੀ ਉਹ। ਤੇ ਇਹ ਸਿਧਾਰਥ ਵਰਦਰਾਜਨ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਪ੍ਰੋਗਰੈਸਿਵ ਸਟੂਡੈਂਟਸ ਯੂਨੀਅਨ ਦਾ ਪ੍ਰੈਜ਼ੀਡੈਂਟ ਸੀ, ਸ਼ਾਇਦ ਉਦੋਂ ਇਹ PhD ਕਰ ਰਿਹਾ ਸੀ ਜਾਂ ਮਾਸਟਰਸ ਇਹ ਵੀ ਸੀ। ਸਾਡਾ ਇੱਕ ਪੈਨਲ ਸੀ 6-7 ਦਾ। ਸੋ ਉਹ ਬੜੀ ਇੰਟਰਸਟਿੰਗ ਡਿਸਕਸ਼ਨ ਸੀ, ਡਿਬੇਟ ਸੀ। ਔਰ ਸਿਧਾਰਥ ਵਰਦਰਾਜਨ ਜਿਹੜਾ ਬਾਅਦ ਦੇ ਵਿੱਚ ਵੀ
ਜਦੋਂ ਕਿ ਹੂ ਆਰ ਗਿਲਟੀ ਦੇ ਥੱਲੇ ਨਵੰਬਰ 84 ਦਾ ਇੱਕ ਫੰਕਸ਼ਨ ਵੀ ਇੱਥੇ ਯੂਨੀਵਰਸਿਟੀ 'ਚ ਹੋਇਆ, ਉਹ ਆਇਆ, ਉਹਨੇ ਕਿਹਾ ਜੀ ਸਿੱਖਾਂ ਨਾਲ ਧੱਕਾ ਹੋਇਆ। ਹਾਲਾਂਕਿ ਉਸ ਪੈਨਲ ਡਿਸਕਸ਼ਨ ਦੇ ਵਿੱਚ ਉਹ ਆਪਣਾ ਥੋੜਾ ਜਿਹਾ ਪ੍ਰੋਗਰੈਸਿਵ ਵਿਊ ਪੁਆਇੰਟ ਲੈ ਰਿਹਾ ਸੀ। ਮੈਂ ਤਾਂ ਬੜੇ ਸਧਾਰਨ ਅੰਦਾਜ਼ ਦੇ ਵਿੱਚ ਇਹ ਕਿਹਾ, ਮੈਂ ਕਿਹਾ ਜੀ ਇਹ ਗੱਲ ਕੱਲੀ ਇਹ ਨਹੀਂ ਹੈ, ਮੈਂ ਕਿਹਾ ਉਹ ਦੇਖੋ ਪਾਰਲੀਮੈਂਟ ਦੇ ਵਿੱਚ ਨਾਅਰੇ ਕੀ ਲੱਗ ਰਹੇ ਨੇ ਕਿ ਇਹ ਤਾਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ, ਵੀ ਇਹ ਤਾਂ ਇਹਨਾਂ ਦੀ ਸ਼ੁਰੂਆਤ ਹੈ ਔਰ ਇਹ ਦੁਬਾਰਾ ਕਦੇ ਨਹੀਂ ਬਣੇਗੀ। ਹਾਲਾਂਕਿ ਉਹ ਜਿਹੜੀ ਟਾइम्स ऑफ इंडिया शंकराचार्य ਤਾਂ ਇੰਨਾ ਕੋ उड़किया, वो कहना हम तो समझते थे हमें समझौते के लिए बुलाया गया है, यहाँ तो ब्राह्मणों को बुरा भला कहा जा रहा है, क्योंकि मैं 2 बारी ब्राह्मणवाद का जिक्र किया। तो कुल मिला के मैं उदों इंप्रैस भी होया भी भावें कोई सिद्धार्थ वरदराजन ने वो लाइन नहीं टो की जी कि मैं प्लीड कर रहा सी उस पैनल च, बट वो आउट ऑफ बॉक्स लोगों के भले च वो सारे फैक्टर नूं हिंदुत्वी एजेंडे नूं भी नकार रहे सी कि भी ये ਜਿਹੜੀਆਂ ਲੋਕਾਂ ਦੀਆਂ ਬੇਸਿਕ ਪ੍ਰੋਬਲਮਸ ਨੇ ਉੱਥੇ ਪਾਵਰਟੀ ਹੈ, ਗਰੀਬੀ ਹੈ, 40% ਗਰੀਬੀ ਰੇਖਾ ਤੋਂ ਥੱਲੇ ਨੇ ਜੀ। ਇਹ ਜਿਹੜੀਆਂ ਫੋਰਸਿਸ ਇਸ ਕਿਸਮ ਦੇ ਏਜੰਡੇ ਲੈ ਕੇ ਆਉਂਦੀਆਂ ਉਹ ਅਸਲੀ ਏਜੰਡੇ ਨੂੰ ਜਿਹੜਾ ਅੰਡਰ ਦਾ ਕਾਰਪਟ ਕਰਦੀਆਂ ਔਰ ਬਾਅਦ ਚ ਇੱਥੋਂ ਜਾ ਕੇ ਉਹਨਾਂ ਨੇ ਐਕਸੈਲ ਕੀਤਾ ਐਟ ਵਨ ਟਾਈਮ ਦਾ ਹਿੰਦੂ ਅਖਬਾਰ ਦੇ ਵਿੱਚ ਸਬ ਐਡੀਟਰ ਤੱਕ। ਮੇਰਾ ਰਾਬਤਾ ਤਾਂ ਨਹੀਂ ਕਦੇ ਉਹਨਾਂ ਨਾਲ ਹੋਇਆ ਮੁੜ ਕੇ, ਲੇਕਿਨ ਹੁਣ ਅੱਜ ਕੱਲ ਉਹ ਦਾ ਵਾਇਰ ਇੱਕ ਜਿਹੜੀ ਹੈ ਪਬਲੀਕੇਸ਼ਨ ਹੈ ਉਹਦੇ ਐਡੀਟਰ ਨੇ ਔਰ ਉਹਨਾਂ ਨੂੰ ਇਲਾਹਾਬਾਦ ਯੂਨੀਵਰਸਿਟੀ ਦੇ ਵਿੱਚ ਉੱਥੋਂ ਦੀ ਸਟੂਡੈਂਟ ਯੂਨੀਅਨ ਨੇ ਪ੍ਰੀਜ਼ਾਈਡ ਕਰਨ ਦੇ ਲਈ ਸੱਦਿਆ ਸੀ ਔਰ ਉਸ ਦੇ ਉੱਤੇ ਟੌਪਿਕ ਸੀ ਡੈਮੋਕ੍ਰੇਸੀ, ਮੀਡੀਆ ਐਂਡ ਫਰੀडम ਆਫ ਐਕਸਪ੍ਰੈਸ਼ਨ। ਹੁਣ ਇਹ ਟੋਲਰੈਂਸ ਦੇ ਹਵਾਲੇ ਨਾਲ ਗੱਲ ਚੱਲ ਰਹੀ ਹੈ ਔਰ ਇਹ ਜਦੋਂ ਉੱਥੇ ਪਹੁੰਚੇ ਔਰ ਹੁਣ ਮੈਂ ਖਬਰ ਜਿਹੜੀ ਹੈ ਉਹਨਾਂ ਦੇ ਮੇਨ ਸ਼ਾਇਦ ਹਿੰਦੁਸਤਾਨ ਟਾਈम्स ਦੀ ਹੈ ਜਾਂ ਟਾइम्स ਆਫ ਇੰਡੀਆ ਦੀ ਹੈ, ਇਸ ਨੂੰ ਮੈਂ 2-4 ਲਾਈਨਾਂ ਪੜਾਂਗਾ ਤਾਂ ਕਿ ਇਹ ਨਾ ਲੱਗੇ ਵੀ ਅਸੀਂ ਕੋਈ ਕੋੜੋ ਕੱਢ ਰਹੇ ਹਾਂ ਜੀ। ਔਰ ਹੈਡਲਾਈਨ ਹੈ ਇਹਦਾ, ਜਰਨਲਿਸਟ ਸਿਧਾਰਥ ਵਰਦਰਾਜਨ ਡਬਡ ਐਂਟੀ ਨੈਸ਼ਨਲ ਬਾਈ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹੈਲਡ ਹੋਸਟੇਜ ਇਨਸਾਈਡ ਇਲਾਹਾਬਾਦ ਯੂਨੀਵਰਸਿਟੀ। ਹੁਣ ਜਦੋਂ ਇਹ ਬੋਲਣ ਗਿਆ, ਹਾਲਾਂਕਿ ਜਿਹੜੀ ਸਟੂਡੈਂਟ ਯੂਨੀਅਨ ਦੀ ਪ੍ਰੈਜ਼ੀਡੈਂਟ ਸੀ ਮੋਨਿਕਾ ਜਾਂ ਉਹਦਾ ਕੁਛ ਨਾਂ ਹੈ, ਉਹਨੇ ਉਹਨੂੰ ਇਨਵਾਈਟ ਕੀਤਾ ਸੀ, ਬਟ ਜਿਸ ਤੇਜ਼ੀ ਨਾਲ ਇਹ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਇਹ ਸਟੂਡੈਂਟ ਵਿੰਗ ਹੈ ਔਰ ਜਦੋਂ ਅਸੀਂ ਰੋਹਤ ਜਿਹੜਾ ਹੈਦਰਾਬਾਦ ਚ ਮਾਰਿਆ ਗਿਆ ਉਹ ਵੀ ਇਸ ਲਈ ਕਿ ਉਹਦੇ ਖਿਲਾਫ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵਾਲਿਆਂ ਨੇ ਸ਼ਿਕਾਇਤ ਕੀਤੀ ਔਰ ਸੈਂਟਰਲ ਮਿਨਿਸਟਰ ਜਿਹੜਾ ਉਹਦਾ ਨਾਮ ਦੱਤਾਤਰੇय ਹੈ, ਉਹਨੇ ਰਿਪੀਟਡਲੀ ਸਮ੍ਰਿਤੀ ਇਰਾਨੀ ਤੋਂ ਜਿਹੜੀ ਹਾਇਰ ਐਜੂਕੇਸ਼ਨ ਹਿਊਮਨ ਡਿਵੈਲਪਮੈਂਟ ਮਿਨਿਸਟਰ ਹੈ, ਵਾਈਸ ਚਾਂਸਲਰ ਨੂੰ 4 ਚਿੱਠੀਆਂ ਲਿਖਵਾਈਆਂ ਓਵਰ ਏ ਪੀਰੀਅਡ ਆਫ ਟਾਈਮ few months ਕਿ ਜੀ ਕਾਰਵਾਈ ਕਰੋ ਔਰ ਉਹ 5 ਸਟੂਡੈਂਟ ਜਿਹੜੇ ਸੀ ਉਹ ਦਲਿਤ ਸਸਪੈਂਡ ਕਰ ਦਿੱਤੇ ਗਏ ਸੀ। ਹੁਣ ਉਧਰ ਇਹ ਪਾਰਟ ਇਧਰ ਆਰਐਸਐਸ ਨੇ ਸਾਰੇ ਦਲਿਤਾਂ ਨੂੰ ਜਿਹੜਾ ਐਂਟੀ ਨੈਸ਼ਨਲ ਬਣਾ ਦਿੱਤਾ ਔਰ ਇਧਰ ਇਲਾਹਾਬਾਦ ਯੂਨੀਵਰਸਿਟੀ ਜੋ ਯੂਪੀ ਉਹ ਸਟੇਟ ਨਹੀਂ ਹੈ ਜਿੱਥੇ ਬੀਜੇਪੀ ਦਾ ਰਾਜ ਹੈ, ਯੂਪੀ ਦੇ ਵਿੱਚ ਮੁਲਾਇਮ ਸਿੰਘ ਦਾ ਮੁੰਡਾ ਹੈ ਅਖਿਲੇਸ਼ ਯਾਦਵ। ਸੋ ਇਹ ਖਬਰ ਹੈ, ਸੀਨੀਅਰ ਜਰਨਲਿਸਟ ਸਿਧਾਰਥ ਵਰਦਰਾਜਨ had to be escorted out by the police on Wednesday from the Allahabad University campus after he was held hostage by Akhil Bharatiya Vidyarthi Parishad, the student wing of the right-wing Bharatiya Janata Party, whose members alleged that the former editor of The Hindu was of a communal mindset. Vardarajan is currently editor of The Wire. ਉਹ ਦੀ ਹਿੰਦੂ ਅਖਬਾਰ ਦਾ ਐਡੀਟਰ ਸੀ ਕਿ ਉਹਨਾਂ ਨੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਉਹਨੂੰ ਜਿਹੜਾ ਹੋਸਟੇਜ ਬਣਾਇਆ ਔਰ ਉਹਨਾਂ ਨੇ ਕਿਹਾ कि जी ये तो बड़ा एंटी नेशनल है जी। वरदराजन हैड अराइव्ड एट द इलाहाबाद यूनिवर्सिटी फॉर ए सेमिनार ऑन डेमोक्रेसी, मीडिया एंड फ्रीडम ऑफ एक्सप्रेशन ऑर्गेनाइज्ड बाय द इलाहाबाद यूनिवर्सिटी स्टूडेंट्स यूनियन। चीफ रिचा सिंह नॉट मोनिका सिंह reported to the Indian Express की story है। The ABVP leaders had been on hunger strike ever since Vardarajan had accepted the invite। ਹੁਣ ਜਿਹੜੀ ऑफिशियल स्टूडेंट यूनियन है ਉਹਨਾਂ ਦੀ ਪ੍ਰੈਜ਼ੀਡੈਂਟ ਰਿਚਾ ਸਿੰਘ ਇਨਵਾਈਟ ਕਰਦੀ ਹੈ ਜੀ, ਯੂਨੀਵਰਸਿਟੀ ਕੈਂਪਸ ਦੇ ਵਿੱਚ ਸੈਮੀਨਾਰ ਹੈ ਔਰ ਉਹਨੂੰ ਜਿਹੜਾ ਹੈ ਉਹ ਆ ਕੇ ਰੋਕ ਲੈਂਦੇ ਨੇ ਵਾਈਸ ਚਾਂਸਲਰ ਦਫ਼ਤਰ ਚ, ਉਹਨੂੰ ਬੋਲਣ ਨਹੀਂ ਦਿੰਦੇ। ਹਾਲਾਂਕਿ ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਕੈਂਸਲ ਕਰਕੇ ਬਾਹਰ ਜਾ ਕੇ ਰੱਖਿਆ, ਉੱਥੇ ਉਹਨੇ ਐਡਰੈਸ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਚਲੋ ਅਸੀਂ ਪ੍ਰੋਟੈਸਟ ਕਰਦੇ ਹਾਂ ਵਾਈਸ ਚਾਂਸਲਰ ਦੇ ਕੋਲ ਜਾ ਕੇ, ਅਸੀਂ ਰਿਕਾਰਡ ਤਾਂ ਕਰਵਾਈਏ ਕਿ ਵੀ ਇੰਨੀ ਤੁਸੀਂ ਬਿਲਕੁਲ ਹੀ ਗੁੰਡਾਗਰਦੀ। ਯੂਨੀਵਰਸਿਟੀਆਂ ਘੱਟੋ ਘੱਟ ਇੱਕ ਆਟੋਨੋਮਸ ਜਿਹਾ ਰੀਜਨ ਹੁੰਦਾ ਹੈ, ਦੁਨੀਆ ਦੀਆਂ ਸਾਰੀਆਂ ਜਿਹੜੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਹੀ ਬਹੁਤ ਸਾਰੀਆਂ ਮੂਵਮੈਂਟਸ ਨਿਕਲਦੀਆਂ। ਅਮਰੀਕਾ 'ਚ ਵਿਤਨਾਮ ਜੰਗ ਦੇ ਖਿਲਾਫ ਸਾਰੀ ਮੂਵਮੈਂਟ ਯੂਨੀਵਰਸਿਟੀਆਂ 'ਚੋਂ ਸੀ। ਈਵਨ ਜੈ ਪ੍ਰਕਾਸ਼ ਨਾਰਾਇਣ ਦੇ ਵੇਲੇ ਜਿਹੜੀ ਪੂਰਨ ਕ੍ਰਾਂਤੀ ਦੀ ਮੂਵਮੈਂਟ ਜਾਂ ਉਸ ਤੋਂ ਪਹਿਲਾਂ
ਕਿਉਂਕਿ ਯੂਨੀਵਰਸਿਟੀਜ਼ ਦੇ ਵਿੱਚ ਸਟੂਡੈਂਟਸ ਆਪਣੇ ਤੌਰ ਤੇ ਆਰਗੇਨਾਈਜ਼ ਹੁੰਦੇ ਨੇ, ਜੀ। ਪਰ ਹੁਣ ਇਹਨਾਂ ਨੇ ਇੱਕ ਪਾਸੇ ਤਾਂ ਫਿਲਮ ਇੰਡਸਟਰੀ, ਲਿਟਰੇਚਰ ਔਰ ਦੂਜੇ ਕਿਤੇ ਯੋਗਾ ਵਿੱਚ ਹੈ, ਕਿਤੇ ਹੋਰ ਸਭ ਥ੍ਰੋਟਲ ਕੀਤਾ ਹੋਇਆ। ਔਰ ਐਜੂਕੇਸ਼ਨ ਬੇਸ਼ੱਕ ਉਹ ਸਟੇਟਾਂ ਦਾ ਪਰਵਿਊ ਹੈ, ਕਿਤੇ ਯੋਗਾ ਦੀ ਐਜੂਕੇਸ਼ਨ ਦੇ ਨਾਂ ਥੱਲੇ ਕੋਈ ਜੋਤਿਸ਼ ਲਾ ਦਿੱਤੀ, ਉਹ ਮੰਤਰ ਪੜ੍ਹਨ ਲਾ ਦਿੱਤੇ। ਤੇ ਜਿਹੜੀਆਂ ਹਾਇਰ ਲੈਵਲ ਐਜੂਕੇਸ਼ਨਲ ਯੂਨੀਵਰਸਿਟੀਜ਼ ਨੇ ਉਹਨਾਂ ਦੀਆਂ ਸਟੂਡੈਂਟਸ ਔਰ ਲੇਬਰ ਯੂਨੀਅਨਸ, ਭਾਰਤੀ ਮਜ਼ਦੂਰ ਸੰਘ ਜੀ ਇਹਨਾਂ ਦਾ ਵਿੰਗ ਹੈ। ਸੋ ਕੁੱਲ ਮਿਲਾ ਕੇ ਬਾਕੀ ਇਹੀ ਹੈ ਕਿ ਉਹਨਾਂ ਨੇ ਕਿਹਾ ਜੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਵੀ ਅਸੀਂ ਤਾਂ ਇਹ ਫਿਜ਼ੀਕਲ ਅਟੈਕ ਵੁੱਡ ਹੈਵ ਗਿਵਨ them more publicity, we ਘੇਰਾਉਡ ਦਾ ਵੀਸੀ ਆਫਿਸ। ਉਹਨਾਂ ਨੇ ਕਿਹਾ ਜੀ ਵੀ ਅਸੀਂ ਇਹਨੂੰ ਕੁੱਟਣਾ ਸੀ ਔਰ ਵੀ ਹੈਡ ਪਲੈਨਿੰਗ ਕਿ ਇਹਦਾ ਮੂੰਹ ਕਾਲਾ ਕਰਨਾ ਸੀ, ਅਸੀਂ ਸਿਆਹੀ ਨਾਲ ਐਗ ਮਾਰਨੇ ਸੀ, ਪਰ ਅਸੀਂ ਕਿਹਾ ਜੀ ਇਹਦੇ ਨਾਲ ਇਹਨਾਂ ਨੂੰ ਪਬਲਿਸਿਟੀ ਮਿਲੇਗੀ, ਉਹਦੇ ਕੋਲੋਂ ਬਿਹਤਰ ਹੈ ਇਹਨਾਂ, ਇਹ ਪਬਲਿਕਲੀ ਕਹਿ ਰਹੇ ਨੇ। ਸੋ ਜਿਸ ਲੈਵਲ ਦੀ ਇਹ ਗੁੰਡਾਗਰਦੀ ਔਰ ਅੱਜ ਐਜੂਕੇਸ਼ਨ ਇੰਸਟੀਟਿਊਟ ਔਰ ਬਿਲਕੁਲ ਨਾਜ਼ੀਆਂ ਦੇ ਪੈਟਰਨ ਦੇ ਉੱਤੇ ਜਿਸ ਕਿਸਮ ਦਾ ਰੁਖ ਚੱਕ ਨਾਜ਼ੀਆਂ ਨੇ 1930 ਚ ਅਪਣਾਇਆ ਸੀ, ਜੀ ਆਪੋਜੀਸ਼ਨ ਦੀ ਆਵਾਜ਼ ਬੰਦ ਕਰਨਾ, ਜਿਵੇਂ ਈਵਨ ਲੈਫਟਿਸਟ ਰਾਈਟਰ ਕਲਬੂਤ ਜਾਂ ਕੀ ਨਾਂ ਸੀ, ਪ੍ਰੋਮੀਨੈਂਟ ਕਰਨਾਟਕਾ 2-3 ਮਰਡਰ ਹੋਏ ਨੇ, ਜਿਵੇਂ ਬਾਕੀਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ, ਜਿਹੜਾ ਕੋਈ ਬੋਲਣ ਆਂਦਾ ਹੈ ਉਸ ਦੇ ਮੂੰਹ ਤੇ ਸਿਆਹੀ ਮਲ ਦਿਓ। ਪਾਕਿਸਤਾਨ ਤੋਂ ਆਉਣ ਵਾਲੇ ਜਿਹੜੇ ਗਜ਼ਲਗੋ ਨੇ ਐਲਾਨ ਕਰ ਦਿੱਤਾ ਜੀ ਅਸੀਂ ਇਹਨਾਂ ਦੇ ਸ਼ੋਅ ਹੋਣ ਨਹੀਂ ਦੇਣੇ, ਔਰ ਜਿਹੜੇ ਹੁਣ ਯੂਨੀਵਰਸਿਟੀਆਂ ਚ ਇਹਨਾਂ ਨੂੰ ਤੁਸੀਂ ਕੰਟਰੋਲ ਕਰ ਲਓ। ਸੋ ਇਹ ਬਿਲਕੁਲ ਨਾਜ਼ੀਆਂ ਦੇ ਪੈਟਰਨ ਦੇ ਉੱਤੇ ਜੋ ਜਰਮਨੀ 30s ਦੇ ਵਿੱਚ ਸੀ, ਅੱਜ ਪਿਛਲੇ 1.5-2 ਸਾਲ ਚ ਜਦੋਂ ਦਾ ਇਹ ਮੋਦੀ ਬਣਿਆ, ਸਿੱਧੇ ਤੌਰ ਦੇ ਉੱਤੇ ਹਿੰਦੂਤਵਾਦੀ ਆਈਡੀਓਲੋਜੀ। ਔਰ ਮੈਂ ਜਿੱਥੇ ਵੀ ਮੈਨੂੰ ਮੌਕਾ ਬਣਦਾ ਹੈ ਇਹਨਾਂ ਨੂੰ ਵੀ, ਇੱਥੋਂ ਵਾਲਿਆਂ ਨੂੰ ਵੀ, ਲਾਅ ਮੇਕਰਸ, ਓਪੀਨੀਅਨ ਮੇਕਰਸ ਨੂੰ ਮੈਂ ਕਹਿੰਦਾ ਵੀ ਉਦੋਂ ਵੀ ਤੁਸੀਂ ਅੱਖਾਂ ਬੰਦ ਕੀਤੀਆਂ ਹੋਈਆਂ ਸੀ, ਕਿਉਂਕਿ ਤੁਹਾਨੂੰ ਲੱਗਦਾ ਸੀ ਕਿ ਨਹੀਂ ਇਹ ਐਵੇਂ ਪ੍ਰੋਪੇਗੈਂਡਾ ਹੈ ਯਹੂਦੀਆਂ ਦਾ ਇੱਥੇ। ਔਰ ਤੁਸੀਂ 1936 ਦੇ 올림픽ਸ ਵੀ ਜਾ ਕੇ ਬਰਲਿਨ ਚ ਕੀਤੀ, ਹਿਟਲਰ ਨੇ ਪ੍ਰਾਈਜ਼ ਦਿੱਤੇ, ਤੁਹਾਨੂੰ ਨਹੀਂ ਸੀ ਲੱਗਦਾ ਵੀ ਅੰਦਰ ਕੀ ਹੋ ਰਿਹਾ। ਅੱਜ ਪਿਛਲੇ 3 ਸਾਲਾਂ ਚ 3 ਸਾਲ ਪਹਿਲਾਂ ਰਿਪਬਲਿਕ ਡੇ ਤੇ ਜਾਪਾਨ ਦਾ ਪ੍ਰਧਾਨ ਮੰਤਰੀ ਚੀਫ ਗੈਸਟ ਸੀ, ਪਿਛਲੇ ਸਾਲ ਓਬਾਮਾ ਸੀ, ਹੁਣ ਫਰਾਂਸ ਦਾ ਪ੍ਰਧਾਨ ਹੈ। ਇਹ ਕੀ ਹੈ? ਇਹ ਸਟੈਂਪ ਆਫ ਅਪਰੂਵਲ ਹੈ ਕਿ ਜੋ ਮਰਜ਼ੀ ਕਰੋ, ਰਗੜ ਦਿਓ, ਅਸੀਂ ਸਾਡੇ ਜਹਾਜ਼ ਖਰੀਦੋ, ਰਾਈਫਲ ਫਰਾਂਸ ਵਾਲਿਆਂ ਦਾ ਖਰੀਦਣਾ, ਅਮਰੀਕਨ ਦੇਖ ਰਹੇ ਨੇ, ਨਾਲੇ 6 ਰਿਐਕਟਰ ਲਾਣੇ ਨੇ ਨਿਊਕਲੀਅਰ ਫਰਾਂਸ ਵਾਲਿਆਂ ਨੇ, ਇਹ ਸੌਦਾ ਹੈ। ਤੇ ਇਹ ਹਿਊਮਨ ਰਾਈਟਸ ਦੇ ਚੈਂਪੀਅਨ ਇੱਥੇ ਬੈਠੇ ਹੋਏ ਨੇ, ਇਸ ਕਿਸਮ ਦੀਆਂ ਗੱਲਾਂ ਨੇ। ਸੋ ਮੈਂ ਸਮਝਦਾ ਹਾਂ ਕਿ ਜਿਹੜੀ ਕੱਲੀ ਗੱਲ ਇਨਟੋਲਰੈਂਸ ਦੀ ਨਹੀਂ ਹੈ, ਉੱਥੇ ਸਭ ਨੂੰ ਸਨੱਬ ਕਰਨ ਦਾ ਕਿ ਭਾਈ ਜਾਂ ਤਾਂ ਸਾਡੇ ਰਸਤੇ ਤੇ ਆ ਜਾਓ, ਹਿੰਦੂ ਤੋਂ ਵੀ ਬਣ ਜਾਓ, ਨਹੀਂ ਤਾਂ ਮਰਨ ਲਈ ਤਿਆਰ ਰਹੋ, ਇਹ ਮੈਸੇਜ ਦਿੱਤਾ ਜਾ ਰਿਹਾ। ਜੀ ਰਸਸ ਨਾਲ ਬ੍ਰੇਕ।